ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਮੁਖਰਤ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੋਇਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰਾ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਦਸੰਬਰ 2016 14 ਪੋਹ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਨਾਲ। ਸਭ ਤੋਂ ਪਹਿਲਾਂ ਅਸੀਂ ਉਹਨਾਂ ਆਪਣੇ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਮੈਂ ਇੱਕ ਕਲੈਕਟਿਵ ਥੈਂਕ ਯੂ ਇਸ ਲਈ ਕਰ ਦਿੰਦਾ ਕਿ ਇਹ ਨਾ ਮਹਿਸੂਸ ਹੋਏ ਕਿ ਅਸੀਂ ਰਿਸਪੌਂਡ ਨਹੀਂ ਕਰਦੇ ਉਹਨਾਂ ਦੀਆਂ ਲਿਖਤਾਂ ਨੂੰ ਜਾਂ ਕਾਲਾਂ ਨੂੰ, ਜਿਨ੍ਹਾਂ ਨੇ ਸਾਡਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਜਨਮ ਦਿਨ ਸਮਾਗਮ 'ਚ ਜਾਣ ਨੂੰ ਐਪਰੀਸ਼ੀਏਟ ਕੀਤਾ। ਔਰ ਸ਼ੁਕਰੀਆ ਵੀ ਅਦਾ ਕਰਦੇ ਹਾਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦਾ, ਔਰ ਬਹੁਤ ਸਾਰਿਆਂ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਐਡਮਾਇਰ ਕੀਤਾ। ਉਹਨਾਂ ਦੀ ਐਡਮੀਰੇਸ਼ਨ ਜ਼ਿਆਦਾ ਪਾਕਿਸਤਾਨੀ ਭਰਾਵਾਂ ਭੈਣਾਂ ਲਈ ਸੀ, ਜਿਨ੍ਹਾਂ ਨੇ ਕਿ ਸਿੱਖ ਕੌਮ ਔਰ ਉਹਨਾਂ ਦੇ ਕੌਜ਼ ਖਾਲਿਸਤਾਨ ਨੂੰ ਇਸ ਕਦਰ ਜਿਹੜਾ ਸਪੋਰਟ ਕੀਤਾ ਔਰ ਉਸ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਸੋ ਅਸੀਂ ਉਹ ਸਾਰਾ ਪ੍ਰੋਗਰਾਮ ਜਿਹੜਾ ਕਿ ਰਿਕਾਰਡਡ ਹੈ ਉਸ ਨੂੰ ਆਉਂਦੇ ਮੰਡੇ ਉਸ ਦਾ ਪ੍ਰੋਮੋ ਵੀ ਚੱਲੇਗਾ। ਆਉਣ ਵਾਲੇ ਮੰਡੇ ਜਿਹੜੀ ਕਿ ਜਨਵਰੀ 1 ਹੋਏਗੀ, ਜਨਵਰੀ 1 ਉਸ ਦਿਨ ਸ਼ਾਮ ਨੂੰ ਜਨਵਰੀ 2 ਕਿਉਂਕਿ ਨਿਊ ਈਅਰ ਜਨਵਰੀ 2 ਨੂੰ ਸ਼ਾਮ ਨੂੰ ਇਸ ਟਾਈਮ ਤੋਂ ਹੀ 8 ਤੋਂ 11 ਵਜੇ ਤੱਕ ਜਿੰਨਾ ਵੀ ਉਹਦਾ 2.5 ਜਾਂ ਪੌਣੇ 3 ਘੰਟੇ ਦਾ ਹੈ ਉਹ ਚੱਲੇਗਾ। ਸੋ ਦਰਸ਼ਕ ਉਸ ਨੂੰ ਮਾਰਕ ਕਰ ਲੈਣ ਕਿ ਉਹਨਾਂ ਦੇ ਲਈ ਦਿਲਚਸਪੀ ਦਾ ਵਾਇਸ ਹੋਏਗਾ, ਕਿਉਂਕਿ ਬਾਕੀ ਸਾਰੇ ਸਪੀਕਰਸ ਦੇ ਨਾਲ ਜਿਸ ਤਰ੍ਹਾਂ ਦਾ ਜਿਹੜਾ ਉਹ ਸਾਰਾ ਮਾਹੌਲ ਸੀ ਉੱਥੇ ਗਰਮਜੋਸ਼ੀ ਵਾਲਾ, ਉਸ ਨੂੰ ਖੁਦ ਹੀ ਮਹਿਸੂਸ ਕਰ ਸਕਦੇ ਨੇ। ਜੀ ਅੱਜ ਜਿਹੜਾ ਟੌਪਿਕ ਅਸੀਂ ਓਪਨਿੰਗ ਦੇ ਵਿੱਚ ਵਿਚਾਰ ਚਰਚਾ ਲਈ ਚੁਣਿਆ, ਇਸ ਨੂੰ ਜਿਵੇਂ ਅਮਰੀਕਨ ਕਹਿੰਦੇ ਨੇ ਹੌਟ ਪੋਟੇਟੋ, ਗਰਮ ਆਲੂ ਹੈ। ਇਸ ਲਈ ਕਿਉਂਕਿ ਜਦੋਂ ਭਾਰਤ ਔਰ ਪਾਕਿਸਤਾਨ 47 ਤੋਂ ਬਾਅਦ, ਪਾਰਟੀਸ਼ਨ ਤੋਂ ਬਾਅਦ ਦੋਨੋਂ ਪਾਸਿਆਂ ਦੀ ਗੱਲ ਹੁੰਦੀ ਹੈ, ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਪਹਿਲੇ ਗਵਰਨਰ ਜਨਰਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਫਿਰ ਪ੍ਰਾਈਮ ਮਿਨਿਸਟਰ ਲਿਆਕਤ ਅਲੀ ਜਿਹੜੇ ਨੇ ਉਹਨਾਂ ਦਾ ਮਰਡਰ ਹੋਇਆ, ਔਰ ਥੋੜ੍ਹੀ ਦੇਰ ਜਿਹੜਾ ਕੁਝ ਸਾਲ ਜਮਹੂਰੀਅਤ ਦਾ ਸਿਸਟਮ ਚੱਲਿਆ। ਫਿਰ ਲੇਟ 50s ਦੇ ਵਿੱਚ, ਮੈਨੂੰ ਸਨ ਐਗਜ਼ੈਕਟਲੀ ਯਾਦ ਨਹੀਂ ਹੈ, ਜਨਰਲ ਅਯੂਬ ਖਾਨ ਨੇ ਜਿਹੜੇ ਕਿ ਫੌਜ ਦੇ ਮੁਖੀ ਸਨ, ਉਹਨਾਂ ਨੇ ਜਿਹੜੀ ਹੈ ਉਹ ਹਕੂਮਤ ਦੇ ਉੱਤੇ ਕੰਟਰੋਲ ਕਰ ਲਿਆ ਔਰ ਉਹ ਆਰਮੀ ਚੀਫ ਵੀ ਸਨ। ਫਿਰ ਹੌਲੀ ਹੌਲੀ ਉਹਨਾਂ ਨੇ ਆਪਣੇ ਆਪ ਨੂੰ ਜਿਹੜੇ ਉਹ ਆਪਣੀ ਹੋਂਦ ਕਾਇਮ ਰੱਖੀ, ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 8-9 ਸਾਲ ਉਹਨਾਂ ਦੀ ਹਕੂਮਤ ਰਹੀ ਔਰ ਉਸ ਤੋਂ ਬਾਅਦ ਫਿਰ ਡਿਫਰੈਂਟ ਇੱਕ ਕਹਾਣੀ ਹੈ। ਸੋ ਕੁੱਲ ਮਿਲਾ ਕੇ ਇਹ ਉਹ ਦੌਰ ਸੀ, ਕਿਉਂਕਿ ਬਹੁਤ ਸਾਰੀ ਫੌਜ ਦੋਨੋਂ ਪਾਸੇ ਹੀ, ਪਾਕਿਸਤਾਨ ਔਰ ਭਾਰਤ ਦੇ ਵਿੱਚ ਕੁਛ ਤਾਂ ਸੈਕੰਡ ਵਰਲਡ ਵਾਰ ਦੀ ਹੀ ਸੀ, ਜਿਹੜੇ ਕਿ ਕਿਉਂਕਿ ਦੂਸਰੇ ਸੰਸਾਰ ਜੰਗ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਭਰਤੀ ਹੈ ਉਹ ਉਸ ਖਿੱਤੇ 'ਚ ਔਰ ਖ਼ਾਸ ਤੌਰ 'ਤੇ ਸਾਡੇ ਪੰਜਾਬ 'ਚੋਂ, ਜਿਹਦੇ 'ਚ ਸਿੱਖਾਂ ਔਰ ਮੁਸਲਮਾਨਾਂ ਦੀ ਭਰਤੀ ਬਹੁਤ ਜ਼ਿਆਦਾ ਸੀ। ਔਰ ਭਾਰਤ ਦਾ ਹਾਲ ਇਹ ਸੀ ਕਿ 47 ਤੋਂ ਬਾਅਦ, ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ, ਜਿਹੜੇ ਸਿੱਖ ਆਰਮੀ ਆਫਿਸਰ ਸਨ ਇੰਡੀਅਨ ਆਰਮੀ 'ਚ, ਉਹ ਰਫਲੀ 34% ਦੇ ਕਰੀਬ ਜਿਹੜੇ ਅਫਸਰ ਸਨ ਆਰਮੀ 'ਚ ਉਹ ਸਿੱਖ ਸਨ, ਔਰ 18 ਜਾਂ 19% ਦੇ ਨੇੜੇ ਤੇੜੇ ਕੁੱਲ ਜਵਾਨਾਂ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਸੀ। ਔਰ ਇਹ ਹਵਾਲਾ ਮੈਂ ਕਿਤੇ ਦੇਖਿਆ ਕਿ ਵੀ ਜਿਹੜੇ ਏਅਰ ਫੋਰਸ ਦੇ ਪਾਇਲਟ ਸਨ, ਉਹਨਾਂ ਸ਼ਾਇਦ 80% ਜਿਹੜੇ ਏਅਰ ਫੋਰਸ ਦੇ ਵਿੱਚ ਪਾਇਲਟ ਸਿੱਖ ਸਨ। ਨੇਵੀ ਦਾ ਮੈਨੂੰ ਪਤਾ ਨਹੀਂ, ਔਰ ਉਦੋਂ ਕੋਈ ਇੰਨੀ ਇੰਪੋਰਟੈਂਟ ਵੀ ਨਹੀਂ ਸੀ ਗੱਲ, ਪਰ ਸਿੱਖ ਵੀ ਸ਼ੁਰੂ ਤੋਂ ਨੇਵੀ ਦੇ ਵਿੱਚ ਵੀ ਜਾਂਦੇ ਰਹੇ, ਕਈ ਵਾਰ 1-2 ਵਾਰੀ ਉਹਨਾਂ ਦੇ ਐਡਮਿਰਲ ਵੀ ਬਣੇ। ਹੁਣ ਜਦੋਂ ਹੀ ਜਨਰਲ ਅਯੂਬ ਖਾਨ ਨੇ ਹਕੂਮਤ ਪਾਕਿਸਤਾਨ ਦੇ ਵਿੱਚ ਲਈ, ਨਹਿਰੂ ਜਾਂ ਪਟੇਲ ਨੇ ਇਮੀਡੀਏਟਲੀ 50s ਦੇ ਵਿੱਚ ਜਦੋਂ ਪਹਿਲੀ ਸਲਾਮੀ ਵਗੈਰਾ ਲਈ, ਰਿਪਬਲਿਕ ਡੇ ਦੂਜਾ ਹੋਇਆ, ਉਹ ਜਿੱਥੇ ਜਾਣ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਸੀ ਕਿ ਵੀ ਇਹ ਤਾਂ ਸਿੱਖ ਇੰਨੀ ਵੱਡੀ ਗਿਣਤੀ 'ਚ ਨੇ ਫੌਜ 'ਚ, ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਇਹਨੂੰ ਕਿਵੇਂ ਹੈਂਡਲ ਕਰਨ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਿਹੜਾ ਸਿੱਖ ਫੌਜ ਦਾ, ਜਿਹਨੂੰ ਰੈਜੀਮੈਂਟਲ ਸੈਂਟਰ ਕਹਿੰਦੇ ਨੇ, ਸਿੱਖ ਰੈਜੀਮੈਂਟਲ ਸੈਂਟਰ ਮੇਰਠ ਦੇ ਵਿੱਚ ਸੀ। ਹੁਣ ਮੇਰਠ ਦੀ ਪ੍ਰੋਕਸੀਮਿਟੀ ਬਿਲਕੁਲ ਦਿੱਲੀ ਦੇ ਨਾਲ ਹੈ, ਔਰ ਜਦੋਂ ਅੰਗਰੇਜ਼ਾਂ ਨੇ
ਸਿੱਖ ਰੈਜੀਮੈਂਟਲ ਸੈਂਟਰ ਮੇਰਠ ਬਣਾਇਆ ਵੀ ਤੇ ਉਹਨਾਂ ਨੇ ਵੀ ਆਪਣਾ ਹਿੱਤ ਹੀ ਸਾਹਮਣੇ ਰੱਖਿਆ ਸੀ ਜੀ। ਕਿਉਂਕਿ 1857 ਦੇ ਗਦਰ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਰਿਬੈਲ ਸਨ ਉਹਨਾਂ ਨੇ ਕੰਟਰੋਲ ਕੀਤਾ ਔਰ ਕਿਵੇਂ ਦਰਜਨਾਂ ਗੋਰੇ ਗੋਰੀਆਂ ਬੱਚਿਆਂ ਨੂੰ ਵੀ ਮਾਰ ਮੁਕਾਇਆ ਸੀ ਔਰ ਉਸ ਦੌਰ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਰਿਲੀਵ ਕੀਤਾ ਆ ਕੇ ਜਾਂ ਉਸ ਦਿੱਲੀ ਨੂੰ ਫ੍ਰੀ ਕਰਵਾਇਆ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੁਝ ਤਾਂ ਦੇਸੀ ਰਿਆਸਤਾਂ ਸਿੱਖ ਰਿਆਸਤਾਂ ਦੇ ਸੀ ਜਵਾਨ ਔਰ ਪੰਜਾਬ ਚੋਂ ਵੀ ਜਿਹੜਾ ਉਸ ਵੇਲੇ ਸਿੱਖਾਂ ਔਰ ਪੰਜਾਬੀ ਮੁਸਲਮਾਨਾਂ ਦੀ ਭਰਤੀ ਕਰਕੇ ਉਸ ਫੌਜ ਨੂੰ ਵੀ ਉੱਥੇ ਵਰਤਿਆ ਗਿਆ ਸੀ। ਸੋ ਜ਼ਾਹਰ ਹੈ ਕਿ 1857 ਤੋਂ ਬਾਅਦ ਅੰਗਰੇਜ਼ਾਂ ਨੂੰ ਇਹ ਰਿਅਲਾਈਜੇਸ਼ਨ ਹੋਈ ਕਿ ਵੀ ਦਿੱਲੀ ਸੇਫ ਰਹਿਣੀ ਚਾਹੀਦੀ ਹੈ ਔਰ ਕਿਉਂਕਿ ਉਦੋਂ ਤੱਕ ਉਹਨਾਂ ਨੇ ਸਿੱਖਾਂ ਪ੍ਰਤੀ ਆਪਣੀ ਹੌਸਟਿਲਿਟੀ ਦੁਸ਼ਮਣੀ ਦਾ ਦੌਰ ਛੱਡ ਕੇ ਇੱਕ ਪੋਜ਼ਿਟਿਵਨੈਸ ਵਾਲਾ ਦੌਰ ਅਪਣਾਇਆ ਸੀ ਔਰ ਇਹੀ ਪੰਜਾਬੀ ਮੁਸਲਮਾਨ ਵੀ ਵੱਡੀ ਗਿਣਤੀ 'ਚ ਜਿਹੜੇ ਨੇ ਅਕਮੋਡੇਟ ਕੀਤੇ। ਨਤੀਜੇ ਦੇ ਤੌਰ ਤੇ ਉਹਨਾਂ ਨੇ ਇਹ ਦੇਖਿਆ ਕਿ ਵੀ ਜੇ ਮੇਰਠ ਦੇ ਵਿੱਚ ਸਿੱਖ ਫੌਜ ਰਹਿੰਦੀ ਹੈ ਤੇ ਉਹ ਦਿੱਲੀ ਨੂੰ ਸੇਫ ਮਹਿਸੂਸ ਕਰਦੇ ਸਨ। ਸੋ ਉਹਨਾਂ ਨੇ ਸਿੱਖ ਰੈਜੀਮੈਂਟਲ ਸੈਂਟਰ ਮੇਰਠ ਨੂੰ ਬਣਾਇਆ, ਇਹ ਉਹਦਾ ਰੀਜ਼ਨ ਸੀ। ਹੁਣ ਅਸੀਂ 47 ਤੋਂ ਬਾਅਦ ਦਾ ਦੌਰ ਔਰ ਇਸ ਟੌਪਿਕ ਵੱਲ ਗੱਲ ਕਰਨ ਤੋਂ ਪਹਿਲਾਂ ਇਸ ਬੈਕਗਰਾਊਂਡ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਦੋਵੇਂ ਦੇਸ਼ਾਂ ਦੀ ਗੱਲ ਕਰਦੇ ਹਾਂ ਕਿ ਭਾਰਤ ਔਰ ਪਾਕਿਸਤਾਨ ਉਹਦੇ 'ਚ ਫੌਜ ਦਾ ਕੀ ਰੋਲ ਰਿਹਾ ਔਰ ਬਹੁਤ ਵਾਰੀ ਭਾਰਤੀ ਮੀਡੀਆ ਹੋਏ ਲੀਡਰ ਹੋਣ ਇਹਨਾਂ ਦੇ ਐਕਸਪਰਟ ਹੋਣ ਇਹ ਹਮੇਸ਼ਾ ਪਾਕਿਸਤਾਨ ਨੂੰ ਕਹਿਣਗੇ ਜੀ ਉੱਥੇ ਤਾਂ ਦੇਖੋ ਪੋਲੀਟੀਸ਼ੀਅਨ ਦੇ ਤਾਂ ਕੋਈ ਪਾਵਰ ਨਹੀਂ ਹੈ, ਡਿਸਾਈਡ ਤਾਂ ਫੌਜ ਕਰਦੀ ਹੈ ਜੀ ਕਿ ਫੌਜ ਨੇ ਕੀ ਕਰਨਾ ਔਰ ਲਗਭਗ ਅੱਧਾ ਸਮਾਂ ਇਹਨਾਂ 70 ਸਾਲਾਂ 'ਚ ਫੌਜ ਦੇ ਕੋਲ ਰਿਹਾ, ਦੂਸਰਾ ਰਿਹਾ ਔਰ ਸਿਵਲ ਐਡਮਿਨਿਸਟ੍ਰੇਸ਼ਨ 'ਚ ਵੀ ਜਿਹੜੀ ਹੈ ਉਹ ਫੌਜ ਦੀ ਦਖਲ ਅੰਦਾਜ਼ੀ ਹੁੰਦੀ ਹੈ। ਹਾਲਾਂਕਿ ਗੱਲ ਸਾਰੀ ਗਲਤ ਨਹੀਂ ਹੈ ਪਰ ਜੇ ਅੱਜ ਅਸੀਂ ਇਸ ਕੰਟੈਕਸਟ ਦੇਖੀਏ ਈਵਨ ਭਾਰਤੀ ਫੌਜ ਦੇ ਕਿ ਵੀ ਅੱਜ ਕਿਸ ਕਦਰ RSS ਦੀ ਗ੍ਰਿਪ ਨਾ ਸਿਰਫ ਇੰਡੀਅਨ ਸਿਸਟਮ ਤੇ ਹੈ ਬਲਕਿ ਹੁਣ ਫੌਜ ਦਾ ਜਨਰਲ ਕਿਹਨੂੰ ਲਾਉਣਾ ਇਹਦਾ ਫੈਸਲਾ ਵੀ ਸੀਨੀਅਰਟੀ ਨਹੀਂ ਕਰਦੀ, ਇਹਦਾ ਫੈਸਲਾ ਵੀ ਜਿਹੜਾ ਹੈ ਉਹ ਹੁਣ RSS ਕਰਦੀ ਹੈ। ਟੌਪਿਕ ਆਫ ਡਿਸਕਸ਼ਨ ਤਾਂ ਇਹ ਹੈ ਪਰ ਉਹਦੇ ਲਈ ਜਿਹੜੀ ਬੈਕਗਰਾਊਂਡ ਇਹ ਸਮਝਣੀ ਜ਼ਰੂਰੀ ਹੈ ਕਿ ਕਿਵੇਂ ਪਹਿਲਾਂ ਤਾਂ ਇਹਨਾਂ ਨੇ ਸਿੱਖ ਫੌਜ ਦੀ ਜਿਹੜੀ ਔਰ ਉਸ ਦੇ ਵਿੱਚ ਖਾਸ ਤੌਰ ਤੇ ਜਿਹੜੀ ਸੀਨੀਅਰਟੀ ਵਾਲੇ ਸਿੱਖ ਜਨਰਲ ਸਨ ਉਹਨਾਂ ਦੇ ਨਾਲ ਕੀ ਬਿਹੇਵ ਕੀਤਾ ਔਰ ਮੇਰਠ ਦੇ ਸਿੱਖ ਸੈਂਟਰ ਨੂੰ ਜੇ ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਮੇਰਠ ਸਿੱਖ ਫੌਜ ਦਾ ਹੋਣਾ ਉਹਨਾਂ ਦੀ ਦਿੱਲੀ 'ਚ ਪ੍ਰੋਟੈਕਸ਼ਨ ਹੈ ਤੇ ਦਿੱਲੀ ਦੇ ਹਾਕਮਾਂ ਨੂੰ ਵੀ ਇਹ ਗੱਲ ਖੜਕਣ ਲੱਗ ਗਈ ਕਿ ਜੇ ਸਿੱਖ ਮੇਰਠ 'ਚ ਬੈਠੇ ਨੇ ਤੇ ਇਹ ਤਾਂ ਦਿੱਲੀ ਦੂਰ ਨਹੀਂ ਵਾਲੀ ਗੱਲ ਹੈ ਕਿ ਵੀ ਇਹ ਤਾਂ ਜਦੋਂ ਮਰਜ਼ੀ ਦਿੱਲੀ ਵੱਲ ਆ ਸਕਦੇ ਨੇ ਔਰ ਅਯੂਬ ਖਾਨ ਵਾਲੇ ਪਾਰਟ ਤੋਂ ਬਾਅਦ ਜਦੋਂ ਪਾਕਿਸਤਾਨ 'ਚ ਅਯੂਬ ਖਾਨ ਨੇ ਟੇਕ ਓਵਰ ਕੀਤਾ ਹੈ ਇਹ ਕੰਸਰਨ ਜਿਹੜਾ ਉਹਨਾਂ ਦਾ ਹੋਰ ਵੀ ਜ਼ਿਆਦਾ ਹੋਇਆ ਔਰ ਅਸੀਂ ਦੇਖਦੇ ਹਾਂ ਫਿਰ ਕਿਵੇਂ ਲੇਟਰ ਈਅਰਸ ਦੇ ਵਿੱਚ ਉਹਨਾਂ ਨੇ ਸਿੱਖ ਰੈਜੀਮੈਂਟਲ ਸੈਂਟਰ ਮੇਰਠ ਨੂੰ ਚੁੱਕ ਕੇ ਰਾਮਗੜ੍ਹ ਬਿਹਾਰ ਦੇ ਵਿੱਚ ਲੈ ਗਏ ਜੀ। ਹੁਣ ਬਿਹਾਰ ਦੇ ਵਿੱਚ ਕੋਈ ਸਿੱਖਾਂ ਦਾ ਲਾਗਾ ਦੇਗਾ ਨਹੀਂ ਹੈ, ਥੋੜੀ ਬਹੁਤ ਪਾਪੂਲੇਸ਼ਨ ਹੈ ਕਿਉਂਕਿ ਤਖਤ ਸ੍ਰੀ ਪਟਨਾ ਸਾਹਿਬ ਨੇ ਲੇਕਿਨ ਰਾਮਗੜ੍ਹ ਦੇ ਨਾਲ ਨਾ ਹੀ ਭਰਤੀ ਕੋਈ ਬਿਹਾਰ 'ਚ ਸਿੱਖ ਨੇ ਕਿ ਉੱਥੋਂ ਭਰਤੀ ਕਰਨੀ ਹੈ ਔਰ ਜੇ ਅਸੀਂ ਦੇਖੀਏ ਕਿ ਜੇ ਜੂਨ 84 ਦਾ ਹਮਲਾ ਜਦੋਂ ਭਾਰਤੀ ਫੌਜ ਦਾ ਦਰਬਾਰ ਸਾਹਿਬ ਤੇ ਹੁੰਦਾ ਜੇ ਸਿੱਖ ਫੌਜ ਹੁਣ ਰਾਮਗੜ੍ਹ ਬਿਹਾਰ 'ਚੋਂ ਲਗਭਗ 6000 ਸਿੱਖ ਫੌਜੀ ਜਿਹੜੇ ਨੇ ਉਹ ਅੰਮ੍ਰਿਤਸਰ ਵੱਲ ਮੂੰਹ ਕਰਕੇ ਤੁਰ ਪੈਂਦੇ ਨੇ, ਉਹਨਾਂ ਨੂੰ ਪਹੁੰਚਣ ਤਾਂ ਕਿਹਨੇ ਦੇਣਾ ਸੀ। ਕੁਛ ਉਹਨਾਂ 'ਚੋਂ ਫੜੇ ਗਏ, ਕੁਛ ਜਿਹੜੇ ਨੇ ਉਹਨਾਂ ਦੀਆਂ ਨੌਕਰੀਆਂ ਗਈਆਂ, ਕੁਛ ਮਾਰੇ ਗਏ ਲੇਕਿਨ ਉਹਨਾਂ ਨੇ ਯਤਨ ਕੀਤਾ ਇਹ ਦੱਸਣ ਦਾ ਕਿ ਬਈ ਸਾਡਾ ਤੁਹਾਡੇ ਹੁਣ ਸਿਸਟਮ ਤੇ ਫੇਥ ਨਹੀਂ ਹੈ ਔਰ ਅਸੀਂ ਆਪਣੀ ਉਸ ਮੁਕੱਦਸ ਧਰਤੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਦੇ ਲਈ ਅਸੀਂ ਜਾਨਾਂ ਆਪਣੀਆਂ ਨੌਕਰੀਆਂ ਆਪਣੇ ਪਰਿਵਾਰਾਂ ਦੇ ਸੁੱਖ ਸਭ ਛੱਡਣ ਨੂੰ ਤਿਆਰ ਹੈ। ਹੁਣ ਇਹੀ ਤੁਸੀਂ ਅੰਦਾਜ਼ਾ ਲਾਓ ਕਿ ਜੇ ਮੇਰਠ ਦੇ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਹੁੰਦਾ ਤੇ ਇਹ ਮੇਰਠ ਚੋਂ ਨਿਕਲਦੇ ਫਿਰ ਉਹ ਦਿੱਲੀ ਵੱਲ ਵੀ ਜਾਂਦੇ ਤੇ ਕੋਈ ਅੰਮ੍ਰਿਤਸਰ ਵੀ ਦੂਰ ਨਹੀਂ ਸੀ ਔਰ ਉਹਦਾ ਕੀ ਸਿਨੈਰੀਓ ਬਣਦਾ। ਸੋ ਕੁੱਲ ਮਿਲਾ ਕੇ ਜਿਹੜੀ ਇਹਨਾਂ ਦੀ ਬਦਦਿਆਨਤੀ ਦਾ ਦੌਰ ਸੀ ਕਿ ਵੀ ਇਹਨਾਂ ਨੇ ਕਿਵੇਂ ਸਿੱਖਾਂ ਨੂੰ ਪਹਿਲਾਂ ਫੌਜ ਦੇ ਵਿੱਚ ਨਕਾਰਾ ਕਰਨਾ ਉਹ ਅਸੀਂ ਪਹਿਲਾ ਦੌਰ ਜਿਹੜਾ ਉਹ ਇਸ ਹਵਾਲੇ ਨਾਲ ਦੇਖਦੇ। ਫਿਰ 60s ਦੇ ਵਿੱਚ ਜਦੋਂ ਕਿ ਨਹਿਰੂ ਪ੍ਰਾਈਮ ਮਿਨਿਸਟਰ ਸੀ ਲਗਭਗ 6-7 ਜਿਹੜੇ ਸੀਨੀਅਰ ਜਨਰਲ ਸੀ ਆਰਮੀ ਦੇ ਸਿੱਖ ਜਿਨ੍ਹਾਂ ਦੇ ਵਿੱਚ ਲੈਫਟੀਨੈਂਟ ਜਨਰਲ ਔਰ ਇੱਕ ਦੋ ਮੇਜਰ ਜਨਰਲ ਵੀ ਜਿਨ੍ਹਾਂ 'ਚੋਂ ਬਹੁਤ ਸਾਰਿਆਂ ਨੇ ਜੇ ਉਹ ਲਾਈਨ ਰਹਿੰਦੀ ਉਹਨਾਂ ਦੀ ਤਾਂ ਅਗਲੇ 15 ਸਾਲ ਜਿਹੜਾ ਫੌਜ ਦਾ ਚੀਫ ਹੈ ਉਹ ਸਿੱਖ ਬਣਨਾ ਸੀ। ਉਹਨਾਂ ਨੇ ਇੱਕ ਉਹਨਾਂ ਦੀ ਕੋਈ ਮੀਟਿੰਗ ਸੱਦਣ ਦੇ ਬਹਾਨੇ ਪੁੰਛ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦਾ ਬਾਰਡਰਿੰਗ ਪਾਰਟ ਹੈ ਉਹਦੇ 'ਚ ਉਹ ਹੈਲੀਕਾਪਟਰ 'ਚੋਂ ਸਾਰੇ ਬਿਠਾਏ ਔਰ ਇੱਕ ਜਿਹੜਾ ਇਹ ਕਿਹਾ ਜੀ ਉਹ ਟੈਲੀਫੋਨ ਦੀਆਂ ਤਾਰਾਂ ਦੇ ਵਿੱਚ ਹੈਲੀਕਾਪਟਰ ਫਸ ਉਹ ਸਾਰੇ ਮਾਰਤੇ
ਜੀ ਔਰ ਉਹਨੂੰ ਹਾਦਸਾ ਬਣਾ ਦਿੱਤਾ ਕਿ ਜੀ ਇਹ ਹਾਦਸਾ ਹੋਇਆ ਹੈ। ਔਰ ਮੈਂ ਖੁਦ ਜਦੋਂ ਪੁੰਛ ਜਾਣ ਦਾ ਮੈਨੂੰ ਮੌਕਾ ਬਣਿਆ ਔਰ ਮੈਂ ਉਸ ਸਾਈਟ ਨੂੰ ਮੈਂ ਦੇਖਣਾ ਚਾਹੁੰਦਾ ਸੀ ਉਹਨਾਂ ਜ਼ਮਾਨਿਆਂ 'ਚ ਵੀ ਇਸ ਕਿਸਮ ਦੀ, ਕਿਉਂਕਿ ਮੀਡੀਆ ਇਸ ਲੈਵਲ ਤੇ ਤਾਂ ਨਹੀਂ ਸੀ ਕਿ ਸੋਸ਼ਲ ਮੀਡੀਆ ਰਾਹੀਂ ਜਾਂ ਦੂਜੀ ਖਬਰ ਆਏ, ਉਹਨੂੰ ਹਾਦਸੇ ਦੀ ਗੱਲ ਨੂੰ ਵੀ ਬੜਾ ਕੀਤਾ ਗਿਆ। ਫਿਰ ਇਸ ਕਿਸਮ ਦੇ ਵੀ ਉਦੋਂ ਆਬਜੈਕਸ਼ਨ ਆਇਆ ਕਿ ਜੀ ਐਜ਼ ਪਰ ਰੂਲਸ ਇੰਨੇ ਜਨਰਲ 3 ਜਾਂ 4 ਇਕੱਠੇ ਨਹੀਂ ਹੋ ਸਕਦੇ। ਉਹ ਅੱਡ ਐਕਸਪਰਟਸ ਦੇ ਫੀਲਡ ਜਿਹੜੇ ਨੇ, ਫੀਲਡ ਦੇ ਐਕਸਪਰਟ ਜਿਹੜੇ ਨੇ ਕਿਵੇਂ ਇਕੱਠੇ ਹੋਏ। ਫਿਰ ਹੋਇਆ ਜੀ ਅੱਗੋਂ ਲਈ ਇਹਨੂੰ ਲਾਗੂ ਕੀਤਾ ਜਾਏਗਾ ਕਿ ਸਾਰੇ ਜਨਰਲ ਇੱਕ ਥਾਂ ਤੇ ਨਾ ਹੋਣ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਹੀ ਦੌਰ ਸੀ ਕਿ ਇਧਰ ਨਹਿਰੂ ਹਿਲ ਗਿਆ ਸੀ, 62 ਨੇ ਇਸ ਦਿਨ ਦੀ ਅਕਲ ਟਿਕਾਣੇ ਲੈ ਆਂਦੀ ਸੀ, ਜੁੱਤੀਆਂ ਚੀਨ ਤੋਂ ਖਾਧੀਆਂ ਔਰ ਬਿਲਕੁਲ ਨਹਿਰੂ ਜਿਹੜਾ ਟੁੱਟ ਚੁੱਕਾ ਸੀ। ਔਰ ਜਿਵੇਂ ਫੌਜ ਨੂੰ ਵੀ, ਔਰ ਜਿਹੜੀ ਇਕੱਲੀ ਡਿਫੀਟ ਹੀ ਨਹੀਂ ਸੀ, ਜਿਵੇਂ ਭਾਰਤੀ ਫੌਜ ਦੇ ਕੋਲ ਕੋਈ ਇਕਵਿਪਮੈਂਟ ਨਹੀਂ ਸੀ ਜਿਹੜੀ ਚੀਨ ਦੇ ਨਾਲ ਲੜ ਰਹੇ ਸੀ, ਪਾਣ ਨੂੰ ਜੁੱਤੀਆਂ ਤੱਕ ਨਹੀਂ ਸੀ। 18,000 19,000 ਫੀਟ ਦੇ ਉੱਤੇ ਉਹਨਾਂ ਨੂੰ ਬਿਠਾਇਆ ਹੋਇਆ ਹੈ ਉਹ ਉਹਨਾਂ ਦੇ ਵਿੱਚ, ਔਰ ਕੋਈ ਐਮਨੀਸ਼ਨ ਨਹੀਂ। ਔਰ ਉਹਦਾ ਨਹਿਰੂ ਦਾ ਰਿਸ਼ਤੇਦਾਰ ਜਨਰਲ ਕੌਲ ਕਜ਼ਨ ਸੀ ਉਹਦਾ, ਕਸ਼ਮੀਰੀ ਪੰਡਤ, ਉਹ ਉੱਥੋਂ ਦੌੜ ਆਇਆ ਸਾਬਣ ਪੀ ਕੇ, ਜਿਹੜਾ ਟੱਟੀਆਂ ਲਵਾ ਕੇ ਉਹ ਲੜਨਾ ਕਹਿੰਦੇ ਸੀ। ਸੋ ਫੌਜ ਦੇ ਵਿੱਚ ਗੁੱਸਾ ਸੀ, ਮਰਨ ਵਾਲੀ ਉਸ ਫੌਜ ਦੇ ਵਿੱਚ ਵੀ ਕਾਫੀ ਗਿਣਤੀ ਦੇ ਵਿੱਚ ਸਿੱਖ ਵੀ ਸਨ। ਸੋ ਨਹਿਰੂ ਦੇ ਮਨ 'ਚ ਖੌਫ ਸੀ ਕਿ ਵੀ ਇਹ ਹੁਣ ਅਯੂਬ ਖਾਨ ਵਾਲਾ ਜਿਹੜਾ ਐਕਸਪੈਰੀਮੈਂਟ ਹੈ ਇੱਥੇ ਰਿਪੀਟ ਹੋ। ਸੋ ਉਹਨਾਂ ਨੇ ਸਿੱਖਾਂ ਦੀ ਤਾਂ ਖਬਰ ਲੈ ਲਈ ਕਿ ਉਹਨਾਂ ਨੇ ਇੱਕ ਪਾਸੇ ਉੱਥੋਂ ਚੁੱਕ ਦਿੱਤਾ ਸੈਂਟਰ ਫੌਜੀ ਜਨਰਲ। ਔਰ ਫਿਰ ਥਰੂ ਆਊਟ ਇਸ ਸਾਰੇ ਪੀਰੀਅਡ ਜਨਰਲ ਜੇ ਸਿੰਘ ਤੱਕ ਪਹੁੰਚਦੇ ਆ, ਜਿਹੜੇ ਵੀ ਕੋਈ ਅਣਖੀ ਸਿੱਖ ਜਰਨੈਲ ਸਨ ਜਿਹਨੇ 65 ਦੇ ਵਿੱਚ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ, ਜਿਨ੍ਹਾਂ ਨੂੰ ਸੈਕੰਡ ਵਰਲਡ ਵਾਰ ਦਾ ਵੀ ਤਜਰਬਾ ਸੀ ਔਰ 65 ਵਾਰ ਦਾ ਉਹਨੂੰ ਹੀਰੋ ਵੀ ਇਹ ਮੰਨਦੇ ਨੇ। ਔਰ ਇਹ ਹੁਣ ਸਾਹਮਣੇ ਹੈ ਵੀ ਕਿਸ ਅੰਦਾਜ਼ 'ਚ ਈਵਨ ਇਹਨਾਂ ਨੇ ਉਦੋਂ ਵੀ ਜਨਰਲ ਹਰਬਖਸ਼ ਸਿੰਘ ਨੂੰ ਇਹ ਕਿਹਾ ਸੀ ਕਿ ਆਪਣੀ ਫੌਜ ਜਿਹੜੀ ਹੈ ਬਿਆਸਾ ਦੇ ਉਰਾਰ ਲੈ ਆਓ ਔਰ ਮਾਝਾ ਖਾਲੀ ਕਰ ਦਿਓ, ਔਰ ਉਹਨੇ ਉਹਨੂੰ ਡਿਫਾਈ ਕੀਤਾ ਸੀ। ਸੋ ਉਹਨਾਂ ਨੇ ਕਦੇ ਵੀ ਉਸ ਪੀਰੀਅਡ 'ਚ ਜਿਹੜਾ ਮੋਸਟ ਸੀਨੀਅਰ ਮੋਸਟ ਜਨਰਲ ਹਰਬਖਸ਼ ਸਿੰਘ ਸੀ ਉਹਨੂੰ ਸੁਪਰਸੀਡ ਕਰਕੇ ਦੂਸਰਿਆਂ ਨੂੰ ਜਿਹੜਾ ਉਹ ਬਣਾਉਣ ਤੱਕ ਗਏ ਸੀ। ਪਰ ਜਿਹੜੀ ਇੱਕ ਕਰੰਟ ਪੀਰੀਅਡ 'ਚ ਅਸੀਂ ਦੇਖਦੇ ਹਾਂ ਲੈਫਟੀਨੈਂਟ ਜਨਰਲ SK ਸਿਨਹਾ, ਜਿਹੜਾ ਕਿ 1983 ਦੇ ਵਿੱਚ ਵੈਸਟਰਨ ਕਮਾਂਡ ਦਾ ਸੀਨੀਅਰ ਮੋਸਟ ਜਨਰਲ ਸੀ, ਜਿਹਨੇ ਜਨਰਲ ਬਣਨਾ ਸੀ। ਇੰਦਰਾ ਗਾਂਧੀ ਸੰਤ ਭਿੰਡਰਾਂ ਵਾਲਿਆਂ ਨੂੰ ਫੜਨ ਦੇ ਬਹਾਨੇ ਨਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਉੱਤੇ ਟੈਂਕਾਂ ਦਾ ਹਮਲਾ ਚਾਹੁੰਦੀ ਸੀ। ਜਨਰਲ ਸਿਨਹਾ ਨੂੰ ਇਹ ਕਨਵੇ ਕੀਤਾ ਗਿਆ, ਇਹ ਲੈਫਟੀਨੈਂਟ ਜਨਰਲ ਹੋਣ ਦੇ ਨਾਤੇ, ਔਰ ਇਹਦੀ ਕਿਤਾਬ 'ਚ ਵੀ ਉਹਨੇ ਆਪਣੀ 'ਚ ਲਿਖਿਆ, ਉਹਦਾ ਇੰਟਰਵਿਊ ਵੀ ਨੇ ਹੁੰਦਾ ਹੈ, ਪਿੱਛੇ ਜੇ ਉਹਦੀ ਡੈਥ ਹੋਈ ਸੀ, ਉਹਨੇ ਉਹਨੂੰ ਕਿਹਾ ਇੰਦਰਾ ਗਾਂਧੀ ਨੂੰ ਜਾਂ ਜਿਹੜਾ ਵੀ ਡਿਫੈਂਸ ਮਿਨਿਸਟਰ ਜੋ ਉਹਨਾਂ ਨਾਲ ਕਮਿਊਨੀਕੇਟ ਕਰ ਰਿਹਾ ਸੀ, ਚੀਫ ਸੈਕਟਰੀ ਪੰਜਾਬ ਦਰਬਾਰਾ ਸਿੰਘ ਦੀ ਹਕੂਮਤ ਸੀ, ਉਹਨਾਂ ਨੇ ਕਿਹਾ ਜੀ ਇਹ ਫੌਜ ਆਪਣੇ ਸ਼ਹਿਰੀਆਂ ਨੂੰ ਮਾਰਨ ਲਈ ਫਿਰ ਤੁਸੀਂ ਸਿੱਖਾਂ ਦੇ ਗੁਰਦੁਆਰੇ 'ਤੇ ਟੈਂਕ ਲਾਉਣਾ ਚਾਹੁੰਦੇ ਹੋ ਵੀ 90,000 ਸਿੱਖ ਸਰਵ ਕਰਦੇ ਨੇ ਇੰਡੀਅਨ ਆਰਮੀ 'ਚ, ਇਹ ਠੀਕ ਨਹੀਂ ਹੈ। ਸੋ ਜ਼ਾਹਰ ਹੈ ਕਿ ਉਹਦੀ ਥਾਂ 'ਤੇ, ਕਿਉਂਕਿ ਇੰਦਰਾ ਗਾਂਧੀ ਤਾਂ ਉਹਨੂੰ ਇੱਕ ਟਰਾਇਲ ਬੈਲੂਨ ਸੀ ਗੁਰਦਰਸ਼ਨ ਪ੍ਰਕਾਸ਼ ਦੇ ਵਿੱਚ ਟੈਂਕਾਂ ਦਾ ਇਸਤੇਮਾਲ ਕਰਨ ਦਾ, ਅਲਟੀਮੇਟਲੀ ਤਾਂ ਉਹਨੇ ਪਲਾਨ ਕੀਤਾ ਹੋਇਆ ਸੀ ਦਰਬਾਰ ਸਾਹਿਬ 'ਤੇ ਹਮਲਾ ਕਰਨੇ। ਔਰ ਫਿਰ ਜਿਹੜਾ ਜੂਨੀਅਰ ਜਨਰਲ ਸੀ AS ਵੈਦਿਆ, ਉਹ ਤਿਆਰ ਹੋ ਗਿਆ ਇਸ ਕੰਮ ਲਈ। ਸਿਨਹਾ ਨੂੰ ਸੁਪਰਸੀਡ ਕਰਕੇ ਵੈਦਿਆ ਨੂੰ ਜਿਹੜਾ ਜਨਰਲ ਬਣਾਇਆ ਗਿਆ ਔਰ 1983 ਦੀ ਗੱਲ ਹੈ। ਔਰ ਸਿਨਹਾ ਨੇ ਇਨ ਪ੍ਰੋਟੈਸਟ ਜਿਹੜਾ ਉਹ ਰਿਜ਼ਾਈਨ ਕਰ ਦਿੱਤਾ ਸੀ, ਬਾਅਦ ਦੇ ਵਿੱਚ ਉਹ ਗਵਰਨਰ ਵੀ ਰਿਹਾ ਔਰ ਉਹਨੇ ਇਸ ਸਾਰੀ ਗੱਲ ਨੂੰ ਇੱਕ ਪਬਲਿਕ ਨੌਲੇਜ 'ਚ ਹੈ ਕਿ ਉਦੋਂ ਗੁਰਦੁਆਰੇ ਦੇ ਅਗੇਂਸਟ ਟੈਂਕਾਂ ਦੇ ਇਸਤੇਮਾਲ ਦੀ ਇਜਾਜ਼ਤ ਨਾ ਦੇਣ ਤੋਂ, ਕਿਉਂਕਿ ਉਹਨੇ ਐਜ਼ ਏ ਜਿਵੇਂ ਪ੍ਰੋਫੈਸ਼ਨਲ ਸੋਲਜਰ ਹੁੰਦੇ ਨੇ, ਉਹਨੇ ਆਪਣੀ ਆਰਮੀ ਦੇ ਇੰਟਰਸਟ ਨੂੰ ਔਰ ਮੁਲਕ ਦੇ ਇੰਟਰਸਟ ਨੂੰ ਵੀ, ਆਰਮੀ ਬੇਸਿਕਲੀ ਮੁਲਕ ਨੂੰ ਡਿਫੈਂਡ ਕਰਨ ਲਈ ਹੁੰਦੀ ਹੈ ਕਿਸੇ ਵੀ ਦੇਸ਼ ਦੀ ਹੋਏ, ਔਰ ਹਰ ਸੋਲਜਰ ਆਪਣੇ ਮੁਲਕ ਦੇ ਲਈ ਮਰਦਾ ਹੈ, ਉਸ ਦੇ ਲਈ ਅਖੀਰਲੇ ਸਾਹ ਤੱਕ ਖਲੋਂਦਾ ਹੈ। ਔਰ ਇਹ 1983 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹੁਣ ਜਿਹੜਾ ਵਾਕਿਆ, ਜਿਹੜੇ ਪਿਛਲੇ ਦਿਨਾਂ 'ਚ ਖਬਰਾਂ ਸਨ, ਅਸੀਂ ਠੀਕ ਢੁਕਵੇਂ ਟਾਈਮ ਦੀ ਇੰਤਜ਼ਾਰ 'ਚ ਸਾਂ, ਕਿਉਂਕਿ ਮੈਨੂੰ ਲੱਗਦਾ ਸੀ ਵੀ ਇਹਨੂੰ ਅਸੀਂ ਕਿਵੇਂ ਸਾਰੇ ਦੇ ਨਾਲ ਲਿੰਕ ਕਰ ਸਕੀਏ। ਔਰ ਹੁਣ ਮੇਰੇ ਕੋਲ ਜਿਹੜੀ ਸਟੋਰੀ ਆਈ, ਮੈਨੂੰ ਇਹ ਅੰਦਾਜ਼ਾ ਹੋ ਗਿਆ ਵੀ ਕੀ ਹੋਇਆ ਜੀ। ਹੁਣ ਇਹਨਾਂ ਨੇ ਬਿਪਨ ਰਾਵਤ ਜਿਹੜਾ ਹੈ ਜੂਨੀਅਰ, ਜਿਹਦੇ ਤੋਂ 2 ਸੀਨੀਅਰ ਲੈਫਟੀਨੈਂਟ ਜਨਰਲ ਸਨ, ਉਹਨਾਂ ਦੇ ਵਿੱਚ ਇੱਕ ਮੁਸਲਮਾਨ ਲੈਫਟੀਨੈਂਟ ਜਨਰਲ P ਮੁਹੰਮਦ ਹਰੀਜ਼ ਜਿਹੜਾ ਸੀਨੀਅਰ, ਜਿਹਦੇ ਜਨਰਲ ਬਣਨ ਦੇ ਚਾਂਸਸ ਸੀ, ਔਰ ਦੂਸਰਾ ਲੈਫਟੀਨੈਂਟ ਜਨਰਲ ਪ੍ਰਵੀਨ ਬਖਸ਼ੀ। ਇਹਨਾਂ ਦੋਨਾਂ ਨੂੰ ਹੀ ਸੁਪਰਸੀਡ ਕਰਕੇ ਬਿਪਨ ਰਾਵਤ ਨੂੰ ਜਿਹੜਾ ਹੈ ਉਹ ਜਨਰਲ ਬਣਾਉਣ ਦਾ ਐਲਾਨ ਕੀਤਾ ਕਿ ਇਹ ਜਿਹੜਾ ਦਿਲਬਾਗ ਸਿੰਘ ਸੁਹਾਗ ਹੈ ਇਸ ਤੋਂ ਬਾਅਦ ਇਹ ਬਣੇਗਾ। ਹੁਣ ਇਸ ਦਾ ਰੌਲਾ ਤਾਂ ਪਾਇਆ ਥੋੜਾ ਬਹੁਤ, ਕਾਂਗਰਸ ਨੇ ਕਿਹਾ, CPIM ਨੇ ਕਿਹਾ, ਪਰ ਸਟੋਰੀ ਦਬ ਗਈ, ਬਹੁਤਿਆਂ ਨੂੰ ਲੱਗਾ ਕਿ, ਪਰ ਹੁਣ ਜਿਹੜੀ ਸਟੋਰੀ ਨਿਕਲੀ ਕਿ ਵੀ ਇਹ ਸਾਰਾ ਕੀ ਹੈ ਔਰ ਕਿਵੇਂ
ਇੰਡੀਅਨ ਆਰਮੀ ਦੀ ਪੋਲੀਟੀਕਲਾਈਜੇਸ਼ਨ ਹੈ, ਇਹ ਤਾਂ ਪਾਕਿਸਤਾਨ ਨੂੰ ਬਲੇਮ ਕਰਦੇ ਨੇ। ਜੀ। ਔਰ ਹਾਲਾਂਕਿ ਇਸ ਦੇ ਸਬੂਤ ਪਹਿਲਾਂ ਵੀ ਨੇ ਕਿ ਈਵਨ ਇੰਦਰਾ ਗਾਂਧੀ ਤੋਂ ਬਾਅਦ ਜਿਹੜਾ ਹੈ ਫਿਰ ਕਿਵੇਂ ਫੌਜ ਜਿਹੜੀ ਆ ਉਹ ਡਿਕਟੇਟ ਕਰਨ ਲੱਗ ਗਈ ਸੀ ਆਪਣੀਆਂ ਟਰਮਸ। ਔਰ ਉਹਦੀ ਇੱਕ ਸਬੂਤ ਹੈ ਕਿ ਵੀ ਰਾਜੀਵ ਗਾਂਧੀ ਨੇ ਬੇਨਜ਼ੀਰ ਭੁੱਟੋ ਦੇ ਨਾਲ ਜਿਹੜਾ ਅਣਲਿਖਿਆ ਸਮਝੌਤਾ ਕੀਤਾ, ਜਿਹਦੇ 'ਚ ਇਹ ਸੀ ਕਿ ਬੇਨਜ਼ੀਰ ਭੁੱਟੋ ਸਿੱਖ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਮਦਦ ਕਰੇਗੀ, ਰਾਜੀਵ ਗਾਂਧੀ ਦੀ ਖਾਲਿਸਤਾਨੀ ਮੂਵਮੈਂਟ ਨੂੰ। ਔਰ ਇਨ ਟਰਨ ਸਿਆਚਿਨ ਗਲੇਸ਼ੀਅਰ ਤੋਂ ਜਿਹੜੀ ਹੈ ਭਾਰਤੀ ਫੌਜ ਵਿਦਡਰਾ ਕੀਤੀ ਜਾਣੀ ਸੀ, ਕਿਉਂਕਿ ਜੂਨ 84 'ਚ ਇੱਕ ਪਾਸੇ ਇਹਨਾਂ ਨੇ ਇੱਧਰ ਹਮਲਾ ਕੀਤਾ ਹੈ ਤੇ ਇੱਕ ਅੱਧੇ ਮਹੀਨੇ ਦੇ ਵਿੱਚ ਸਿਆਚਿਨ ਗਲੇਸ਼ੀਅਰ ਨੂੰ ਜਿਹੜਾ ਹੈ ਉੱਥੇ ਆਪਣੀ ਫੌਜ ਇਹਨਾਂ ਨੇ ਵਾੜ ਦਿੱਤੀ। ਹੁਣ ਔਰ ਇਹ ਬੇਨਜ਼ੀਰ ਭੁੱਟੋ ਨੇ ਆਪਣੀ ਮੌਤ ਤੋਂ ਕੁਛ ਦੇਰ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ, 2-3 ਦਿਨ ਪਹਿਲਾਂ ਉਹਨਾਂ ਦਾ ਇੰਟਰਵਿਊ ਸ਼ਾਇਦ ਫਰੰਟ ਲਾਈਨ ਇੰਡੀਆ ਦੇ ਨਾਲ ਸੀ, ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਆਪਣਾ ਜੋ ਕੀਤਾ ਸੀ ਕਾਲ ਉਹ ਪੂਰਾ ਕੀਤਾ, ਪਰ ਰਾਜੀਵ ਗਾਂਧੀ ਨੇ ਉਹਨੂੰ ਨਹੀਂ ਮੰਨਿਆ। ਔਰ ਇਹ ਗੱਲ ਬਾਅਦ ਚ ਕੁਲਦੀਪ ਨਈਅਰ ਨੇ, ਜਿਹੜਾ ਕਿ ਇਨਸਾਈਡਰ ਹੈ, ਖੁਦ ਵੀ ਹਾਈ ਕਮਿਸ਼ਨਰ ਰਿਹਾ ਇੰਡੀਆ ਦਾ ਇੰਗਲੈਂਡ 'ਚ, ਉਹਨੇ ਆਪਣੇ ਇੱਕ ਕਾਲਮ 'ਚ ਲਿਖਿਆ ਸੀ ਕਿ ਰਾਜੀਵ ਗਾਂਧੀ ਚਾਹੁੰਦਾ ਸੀ ਫੌਜ ਕਿ ਵੀ ਇਸ ਇਕਰਾਰ ਨੂੰ ਨਿਭਾਇਆ ਜਾਏ, ਪਰ ਫੌਜ ਨਹੀਂ ਸੀ ਮੰਨੀ। ਸੋ ਜ਼ਾਹਰ ਹੈ ਕਹਿਣ ਨੂੰ ਤੁਸੀਂ ਪਾਕਿਸਤਾਨ ਨੂੰ ਬਲੇਮ ਇੱਥੇ ਵੀ, ਪਰ ਹੁਣ ਇਹ ਗੱਲ ਬਿਲਕੁਲ ਰਿਵਰਸ ਹੋ ਰਹੀ ਹੈ ਕਿ ਹੁਣ RSS ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਦਹਿਸ਼ਤਗਰਦ ਜਮਾਤ ਹੈ ਹਿੰਦੂਤਵਾਦੀ, ਜਿਹੜੀ ਆਲਰੇਡੀ BJP ਤਾਂ ਔਰ ਮੋਦੀ ਜਾਂ ਕੱਲ੍ਹ ਨੂੰ ਕੋਈ ਹੋਰ, ਇਹ ਤਾਂ ਮਖੌਟੇ ਰੱਖੇ ਹੋਏ ਨੇ, ਅਸਲੀ ਪਾਵਰ ਨਾਗਪੁਰ ਦੇ ਵਿੱਚ ਹੈ, ਉੱਥੋਂ ਡਿਸਾਈਡ ਹੁੰਦਾ ਹੈ। ਸੋ ਪੋਲੀਟੀਕਲ ਪਾਵਰ ਤਾਂ ਸਾਰੀ ਨਾਗਪੁਰ ਦੇ ਕੋਲ ਸੀ, ਔਰ ਹੁਣ ਆਰਮੀ ਜਨਰਲ ਕਿਹਨੇ ਬਣਨਾ ਇਹਦਾ ਫੈਸਲਾ ਵੀ RSS ਕਰਦਾ ਹੈ। ਔਰ ਇਸ ਦਾ ਸਬੂਤ ਇਹ ਹੈ ਕਿ ਵੀ ਇਹ ਅਜੀਤ ਡੋਵਲ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਰਿਹਾ, ਜਿਹੜਾ ਹਕਾਮਤ ਦੇ ਨਾਲ ਇਹ ਕਹਿੰਦਾ ਜੀ ਮੈਂ ਪੰਜਾਬ ਦੀ ਸਿੱਖ ਇੰਸਰਜੈਂਸੀ ਦਬਾਉਣ 'ਚ ਇਹ ਕੀਤਾ ਰੋਲ ਅਦਾ, ਮੈਂ ਪਾਕਿਸਤਾਨ ਦੀ ਫਲਾਹ ਮਸਜਿਦ 'ਚ ਮੁੱਲਾ ਬਣ ਕੇ ਰਿਹਾ, ਉੱਥੇ ਮੈਂ ਇਹ ਕੀਤਾ। ਹੁਣ ਬੇਸ਼ੱਕ ਕਹਿਣ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਪਰ ਅਸਲ ਦੇ ਵਿੱਚ ਸਾਰਾ ਹੀ ਜਿਹੜਾ ਇਸ ਵੇਲੇ ਇੰਟੈਲੀਜੈਂਸ ਆਪਰੇਸ਼ਨ ਹੈ ਜਾਂ RSS ਦੇ ਨਾਲ ਰਲ ਕੇ ਜੋ ਵੀ ਕੀਤਾ ਜਾ ਰਿਹਾ ਉਹਦਾ ਰੂਏ ਰਵਾਂ ਅਜੀਤ ਡੋਵਲ ਹੀ ਹੈ। ਔਰ ਅਜੀਤ ਡੋਵਲ ਇੱਕ ਗੜਵਾਲੀ ਹੈ, ਗੜਵਾਲ ਹੁਣ ਉੱਤਰਾਖੰਡ ਦੇ ਵਿੱਚ ਹੈ। ਔਰ ਜੇ ਯਾਦ ਰਹੇ ਕਿ ਜੂਨ 84 ਦੇ ਹਮਲੇ ਦੇ ਵਿੱਚ ਵੀ ਬਿਹਾਰੀ ਔਰ ਦੂਸਰਿਆਂ ਦੇ ਨਾਲ ਸਭ ਤੋਂ ਜਿਹੜੀ ਫੌਜ ਦਾ ਇਸਤੇਮਾਲ ਜ਼ਿਆਦਾ ਹੋਇਆ ਉਹ ਗੜਵਾਲੀ ਔਰ ਡੋਗਰਾ ਫੋਰਸਿਸ ਸੀ, ਔਰ ਉਹ ਵੀ ਪਹਾੜ ਦੇ ਨੇ, ਪਰ ਗੜਵਾਲ ਦਾ ਉਹ ਰੀਜਨ ਜਿਹੜਾ ਉਹ ਜਾਣਿਆ ਜਾਂਦਾ। ਔਰ BJP ਦੀਆਂ ਉੱਥੇ RSS ਦੀਆਂ ਰੂਟਸ ਪੁਰਾਣੀਆਂ ਨੇ, ਜਿੱਥੇ ਕਿ ਉਹਨਾਂ ਨੇ ਆਪਣੀ ਸਰਕਾਰ ਵੀ ਜਿਹੜੀ ਆ ਉਹ ਬਣਾਈ। ਜਨਰਲ ਖਡੂਰੀਆ ਜਾਂ ਖਡੂਰ ਉਹ ਵੀ RSS ਦਾ ਟ੍ਰੇਨਡ ਰਿਹਾ, ਜਿਹੜਾ ਜਨਰਲ ਵੀ ਰਿਹਾ, ਲੈਫਟੀਨੈਂਟ ਜਨਰਲ ਸੀ ਸ਼ਾਇਦ, ਔਰ ਉੱਥੋਂ ਦਾ ਚੀਫ ਮਿਨਿਸਟਰ ਵੀ ਰਿਹਾ। ਹੁਣ ਇਹਦੇ ਬਿਪਿਨ ਰਾਵਤ ਦੇ ਗੜਵਾਲ ਇਹਦੇ ਅਜੀਤ ਡੋਵਲ ਕੀ ਕਨੈਕਸ਼ਨ ਹੈ, ਔਰ ਇਹ ਸਟੋਰੀ ਜਨਤਾ ਕਾ ਰਿਪੋਰਟਰ ਨੇ ਕੀਤੀ ਹੈ ਕਿ ਕਿਵੇਂ ਇਹਨੂੰ ਜਨਰਲ ਬਣਾਉਣ ਦੇ ਲਈ ਜਿਹੜੀ ਲਾਈਨ ਹੈ ਉਹ ਜੁੜੀ ਇਸ ਦੇ ਰਾਹੀਂ, ਅਜੀਤ ਡੋਵਲ ਰਾਹੀਂ ਜੀ। ਔਰ ਉਹਦੇ ਥੱਲੇ ਇਹ ਜਿਹੜਾ ਬਿਪਿਨ ਰਾਵਤ ਹੈ ਇਹ ਉਸੇ ਜ਼ਿਲ੍ਹੇ ਦਾ ਹੀ ਹੈ ਜਿਹੜਾ ਗੜਵਾਲ ਚੋਂ ਜਿੱਥੇ ਹੈ। ਔਰ ਇਸ ਵੇਲੇ ਜਿਹੜਾ ਈਵਨ ਰਾਹ ਦਾ ਚੀਫ ਹੈ ਇੰਡੀਆ ਦੀ ਜਿਹੜੀ ਵੱਡੀ ਖੁਫੀਆ ਏਜੰਸੀ ਜਿਹੜੇ ਬਾਹਰਲੇ ਦੇਸ਼ਾਂ 'ਚ ਆਪਰੇਟ ਕਰਦੀ ਹੈ, ਅਨਿਲ ਤਸਮਾਨਾ, ਇਹ ਵੀ ਗੜਵਾਲੀ ਹੈ, ਔਰ ਇਹਨੂੰ ਵੀ ਅਜੀਤ ਡੋਵਲ ਨੇ ਨੋਮੀਨੇਟ। ਹੁਣ ਤੁਸੀਂ ਅੰਦਾਜ਼ਾ ਲਾਓ, ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਤੇ ਪੋਲੀਟੀਕਲ ਸਾਰਾ ਕੰਟਰੋਲ ਹੈ, ਰਾਹ ਚੀਫ ਜਿਹੜਾ ਇਹ ਵੀ RSS ਦਾ ਅਨਿਲ ਤਰਮਾਨਾ ਗੜਵਾਲੀ ਜੀ। ਔਰ ਦੋ ਜਨਰਲਸ ਨੂੰ, ਇੱਕ ਤਾਂ ਮੁਸਲਮਾਨ ਜਨਰਲ ਜਿਹਦਾ ਚਾਂਸ ਸੀ ਉਹਨੂੰ ਖਤਮ ਕਰ ਦਿੱਤਾ, ਦੂਸਰਾ ਉਹਨਾਂ ਨੇ ਬਿਪਿਨ ਰਾਵਤ ਨੂੰ ਬਣਾ ਕੇ ਹੁਣ ਇਹ ਹੈ ਵੀ ਕੱਲਾ ਸਿਰਫ ਜਿਹੜਾ ਹਿੰਦੂਤਵਾ ਦਾ ਏਜੰਡਾ ਹੈ ਉਹਨੂੰ RSS ਦੀ ਮਿਲੀਅਨਸ ਆਫ ਜਿਹੜੇ ਵਾਇਲੈਂਟ ਟ੍ਰੇਨਿੰਗ ਵਾਲੇ ਵਰਕਰ ਨੇ ਉਹਨਾਂ ਦਾ ਹੀ ਰੋਲ ਨਹੀਂ ਹੋਏਗਾ। ਫੌਜ ਵੀ ਮੁਕੰਮਲ ਤੌਰ ਦੇ ਉੱਤੇ ਜਿਹੜੀ ਹੈ ਉਹ RSS ਦੀ ਕਮਾਂਡ ਨੂੰ ਓਬੇ ਕਰੇਗੀ। ਔਰ ਇਹ ਸਾਰੇ ਦੇ ਵਿੱਚ ਅਸੀਂ ਜਿਹੜਾ ਪਾਰਟ ਦੇਖਦੇ ਹਾਂ ਵੀ ਇਹ ਈਵਨ ਇਹ ਸਾਡਾ ਕਮੈਂਟ ਨਹੀਂ ਹੈ ਕਿ ਕਿਵੇਂ ਇਸ ਗੱਲ ਨੂੰ, ਇਹ ਜਿਹੜਾ ਇੰਡੀਅਨ ਆਰਮੀ ਦੇ ਵਿੱਚ ਇਹ ਰੁਝਾਨ ਸਾਹਮਣੇ ਆਇਆ ਹੈ। ਔਰ ਇਹ ਜਨਤਾ ਕਾ ਰਿਪੋਰਟਰ ਪਹਿਲਾਂ ਤਾਂ ਉਹਨਾਂ ਨੇ ਅਜੀਤ ਡੋਵਲ ਦੇ ਲਿੰਕ ਦਿੱਤੇ ਨੇ, ਔਰ HS ਪਨਾਂਗ ਲੈਫਟੀਨੈਂਟ ਜਨਰਲ ਰਿਹਾ ਭਾਰਤੀ ਫੌਜ ਦਾ, ਉਹਨੇ ਜਿਹੜਾ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ 'ਚ ਕਿਹਾ, ਲੈਫਟੀਨੈਂਟ ਜਨਰਲ HS ਪਨਾਂਗ ਹੂ ਟੌਟ ਆਲ 3 ਜਨਰਲਸ ਐਟ ਦਾ ਇੰਡੀਅਨ ਮਿਲਟਰੀ ਅਕੈਡਮੀ ਇਨ ਦੇਹਰਾਦੂਨ, ਜਿਹੜੇ 2 ਸੁਪਰਸੀਡ ਹੋਏ ਜਿਨ੍ਹਾਂ ਦੀ ਪ੍ਰਮੋਸ਼ਨ ਦਾ ਹੱਕ ਮਾਰ ਕੇ ਉਹਨੂੰ ਕੀਤਾ, ਜਿਹੜਾ ਬਣਾਇਆ ਰਾਵਤ, ਉਹਨਾਂ ਤਿੰਨਾਂ ਨੂੰ ਇਹਨੇ ਪੜ੍ਹਾਇਆ ਹੋਇਆ ਪਨਾਂਗ ਨੇ। Military Academy in Dehradun and Defence Services Staff College in Wellington told Indian Express, it is the government's prerogative to select the new army chief. It has only happened once earlier that the senior most officer was overlooked in the case of
ਲੈਫਟੀਨੈਂਟ ਜਨਰਲ S.K. Sinha in 1983 ਜਿਹਦਾ ਮੈਂ ਜ਼ਿਕਰ ਕੀਤਾ। ਬਟ ਦ ਕ੍ਰਾਈਟੇਰੀਆ ਫਾਰ ਡੀਪ ਸਿਲੈਕਸ਼ਨ ਬਾਈ ਦ ਗਵਰਨਮੈਂਟ ਇਜ਼ ਨਾਟ ਕਲੀਅਰ ਐਜ਼ ਇਟ ਨੋਜ਼ ਲਿਟਲ ਅਬਾਊਟ ਦ ਜੌਬ ਆਫ ਐਨ ਆਰਮੀ ਕਮਾਂਡਰ। ਕਿ ਵੀ ਕੀ ਕ੍ਰਾਈਟੇਰੀਆ ਬਣਾਇਆ ਰਾਵਤ ਨੂੰ ਬਣਾਉਣ ਦਾ, ਵੀ ਆਰਮੀ ਦੀ ਪਰਫਾਰਮੈਂਸ ਕੀ ਹੈ ਗਵਰਨਮੈਂਟ ਨੂੰ ਤਾਂ ਪਤਾ ਨਹੀਂ ਹੈ। ਫਿਰ ਉਹਨੇ ਅੱਗੋਂ ਕਿਹਾ there is nothing spectacular about serving in Jammu and Kashmir. If there is a war tomorrow, it could be fought in plains and deserts. What happens then? ਹੁਣ ਇਹਨੂੰ ਰਾਵਤ ਨੂੰ ਬਣਾਉਣ ਦਾ ਜਿਹੜਾ ਇੱਕ ਉਹਨਾਂ ਨੇ ਕਿਹਾ ਜੀ ਕਿ ਇਹ ਜੰਮੂ ਕਸ਼ਮੀਰ ਦੇ ਵਿੱਚ ਰਿਹਾ, ਬੜਾ ਡੈਕੋਰੇਟਡ ਸੋਲਜਰ ਸੀ, ਇਹਨੂੰ ਬੜਾ ਐਕਸਪੀਰੀਅੰਸ, ਇਹ ਆਰਗੂਮੈਂਟ ਦਿੱਤਾ ਹੈ ਕਿ ਜੀ ਇਸ ਲਈ ਹੁਣ ਮਤਲਬ ਇਹ ਹੈ ਵੀ ਜੰਮੂ ਕਸ਼ਮੀਰ 'ਚ ਅਸੀਂ ਲੜਾਈ ਲਾਣੀ ਹੈ ਪਾਕਿਸਤਾਨ ਨਾਲ ਤੇ ਇਹ ਬੜਾ ਐਕਸਪਰਟ ਹੈ। ਪਰ ਪੈਨਾਂਗ ਨੇ ਇਸ ਆਰਗੂਮੈਂਟ ਦੀ ਫੂਕ ਕੱਢ ਦਿੱਤੀ। ਉਹਨੇ ਕਿਹਾ ਜੀ ਕੋਈ ਇਹ ਸਪੈਕਟੈਕੂਲਰ ਜੰਮੂ ਕਸ਼ਮੀਰ ਨਾਲ ਰਿਲੇਟਡ ਗੱਲ ਨਹੀਂ ਹੈ, ਲੜਾਈ ਪਲੇਨਸ ਵੀ ਹੁੰਦੀ ਹੈ, ਡੈਜ਼ਰਟਸ ਵੀ ਹੁੰਦੀ ਹੈ। ਔਰ ਈਵਨ ਇਹ ਵੀ ਗੱਲ ਸਾਹਮਣੇ ਆਈ ਕਿ ਇਸ ਸਾਰੇ ਦੇ ਵਿੱਚ ਉਹਨੇ ਕਿਹਾ ਵੀ one officer wishing not to be identified told ਜਨਤਾ ਕਾ ਰਿਪੋਰਟਰ reports of his performance in Jammu and Kashmir are simply too exaggerated। ਕਿ ਕੋਈ ਰਾਵਤ ਦਾ ਕੋਈ ਐਸਾ ਰੈਕਡ ਨਹੀਂ ਐਵੇਂ ਹੀ ਜਿਹੜਾ ਉਹ ਗੁੱਡਾ ਬੰਨਿਆ ਹੋਇਆ ਇਹਨਾਂ ਦਾ। General Rawat's performance was simply too lackadaisical during his time with the 5 sector of Rashtriya Rifles in 2007. His contacts with the NSA has clearly landed him the top job। उन्होंने कहा जी राष्ट्रीय ਰਾਈਫਲਸ ਦੇ ਵਿੱਚ 2007 ਦੇ ਵਿੱਚ ਸੀ, ਬੜੀ ਘਟੀਆ ਜਿਹੀ ਪਰਫਾਰਮੈਂਸ ਸੀ, ਪਰ ਜਿਹੜੇ ਇਹਦੇ ਕਨੈਕਸ਼ਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਨੇ, ਮਤਲਬ ਅਜੀਤ ਡੋਵਲ ਨਾਲ, ਮਤਲਬ RSS ਨਾਲ, ਉਹਨੇ ਅਲਟੀਮੇਟਲੀ ਜਿਹੜੇ ਇਸ ਰੋਲ ਨੂੰ ਸਾਹਮਣੇ ਲਿਆਂਦਾ। ਹੁਣ ਇਹ ਹਕੀਕਤ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜਾ ਹੁਣ ਫੌਜ ਦਾ ਜਨਰਲ ਬਣਨ ਜਾ ਰਿਹਾ ਹੈ ਉਹ RSS ਦਾ ਨੋਮੀਨੀ ਅਜੀਤ ਡੋਵਲ ਦੇ ਰਾਹੀਂ ਔਰ 2 ਸੀਨੀਅਰ ਮੋਸਟ ਜਨਰਲ ਜਿਨ੍ਹਾਂ 'ਚ ਇੱਕ ਮੁਸਲਮਾਨ ਜਨਰਲ ਜਿਹਦਾ ਹੱਕ ਬਣਦਾ ਸੀ ਉਸ ਨੂੰ ਤੋੜ ਕੇ। ਔਰ ਇਹਦੇ ਨਾਲ ਜੇ ਤੁਸੀਂ ਖਬਰਾਂ ਨੂੰ, ਜਦੋਂ ਤੁਸੀਂ ਕਈ ਵਾਰ ਕਿਸੇ ਚੀਜ਼ ਨੂੰ ਦੇਖਣਾ ਔਰ ਜਦੋਂ ਤੁਸੀਂ ਉਸ ਦੇ ਸਾਰੇ ਜਿਹਨੂੰ ਕਹਿੰਦੇ ਨੇ ਮਿਸਿੰਗ ਡਾਟਸ ਬਣਾਉਂਦੇ ਹੋ ਤਾਂ ਪਿਕਚਰ ਹੋਰ ਵੀ ਕਲੀਅਰ ਐਮਰਜ ਹੁੰਦੀ ਹੈ ਕਿ ਇੱਕ ਪਾਸੇ ਇਹ ਰਾਵਤ ਬਣਾਇਆ ਜਾ ਰਿਹਾ RSS ਨੋਮੀਨੀ, ਨਾਲ ਹੀ 에ਅਰ ਫੋਰਸ ਦੇ ਵਿੱਚ 2 ਮੁਸਲਮਾਨ ਆਫਿਸਰਸ ਜਾਂ ਉਹਨਾਂ ਦੇ ਜਿਹੜੇ ਵੀ ਹੋਰ ਕਾਡਰ ਹੋਏਗਾ ਉਹਨਾਂ ਨੇ ਦਾੜੀ ਜਿਹੜੀ ਹੈ ਵਧਾਈ ਕਿ ਵੀ ਅਸੀਂ ਇਸਲਾਮ ਦੇ ਮੁਤਾਬਕ, ਉਹਨਾਂ ਦਾ ਕਹਿਣਾ ਸੀ ਕਿ ਭਾਈ ਜਿਹੜਾ ਉਹ ਦਾੜੀ ਰੱਖਣ ਦੀ ਹਦਾਇਤ ਹੈ। ਔਰ ਉਸ ਦੇ ਖਿਲਾਫ ਉਹਨਾਂ ਨੇ ਕੋਰਟ ਮਾਰਸ਼ਲ ਕੀਤਾ ਜਾਂ ਜੋ ਵੀ ਨੇਵੀ ਉਹਦਾ 에ਅਰ ਫੋਰਸ ਦਾ ਹੁੰਦਾ, ਔਰ ਉਹਨਾਂ ਨੇ ਉਹ ਕੇਸ ਕੋਰਟ 'ਚ ਖੜਿਆ। ਔਰ ਸੁਪਰੀਮ ਕੋਰਟ ਦਾ ਫੈਸਲਾ ਵੀ ਆਲਮੋਸਟ ਪਿਛਲੇ 2-3 ਹਫ਼ਤੇ ਪਹਿਲਾਂ ਹੀ ਇਸ ਮੁੱਦੇ ਤੇ ਆਇਆ। ਉਹਨਾਂ ਨੇ ਕਿਹਾ ਜੀ ਕਿ ਨਹੀਂ, ਇਹ ਜਿਹੜਾ ਹੈ ਮੁਸਲਮਾਨਾਂ ਨੂੰ ਇਹ 에ਅਰ ਫੋਰਸ ਦੇ ਵਿੱਚ ਅਲਾਉ ਨਹੀਂ ਕੀਤਾ ਜਾ ਸਕਦਾ ਵੀ ਉਹ ਦਾੜੀ ਦੇ ਨਾਲ ਸਰਵ ਕਰਨ, ਇਹ ਉਹਨਾਂ ਦਾ ਕੋਈ ਧਾਰਮਿਕ ਪਾਠ ਨਹੀਂ। ਹਾਲਾਂਕਿ ਸੋ ਫਾਰ ਸਿੱਖਾਂ ਨੂੰ ਉਹਦੇ ਬਾਰੇ ਉਹਨਾਂ ਨੇ ਟੱਚ ਨਹੀਂ ਕੀਤਾ, ਅਲਾਉਡ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਜੇ ਅੱਜ ਇੱਕ ਦੇ ਹੱਕ ਖੋਏ ਗਏ ਨੇ, ਇਹ ਡਿਬੇਟ ਇਸਲਾਮਿਕ ਸਕਾਲਰਸ ਨੇ ਕਰਨੀ ਹੈ ਕਿ ਵੈਦਰ ਦਾੜੀ ਮੈਂਡੇਟਰੀ ਹੈ ਜਾਂ ਨਹੀਂ ਹੈ, ਮੈਂ ਇਹਦੇ 'ਚ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ। ਪਰ ਫੇਥ ਦਾ ਸਬੰਧ ਕਿਸੇ ਦੇ ਇੰਡੀਵਿਜੂਅਲ ਜਿਹੜੀ ਕਨਵਿਕਸ਼ਨ ਨਾਲ ਹੈ। ਜੇ ਇੱਕ ਸਿੱਖ ਸਿੱਖੀ ਸਰੂਪ ਦੇ ਨਾਲ ਸਰਵ ਕਰਦਾ ਹੈ, ਉਸ ਨੇ ਜੇ ਉਹ ਫਿੱਟ ਹੈ, ਜੋ ਵੀ ਬਾਕੀ ਉਹਨਾਂ ਦਾ ਕ੍ਰਾਈਟੇਰੀਆ ਹੈ, ਤੇ ਇਹ ਜੇ ਉਹਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਹੈ, ਤੇ ਫਿਰ ਇੱਕ ਮੁਸਲਮਾਨ ਜੇ ਦਾੜੀ ਰੱਖ ਕੇ ਸਰਵ ਕਰਨਾ ਚਾਹੁੰਦਾ ਹੈ ਤੇ ਉਹਦੇ ਰਾਜ ਕਿਉਂ ਰੁਕਾਵਟ ਹੋ ਗਿਆ ਕਿ ਜੀ ਉਹ ਸਰਵ ਨਹੀਂ ਕਰ ਸਕਦਾ। ਔਰ ਇਹ ਇੰਡੀਅਨ ਸੁਪਰੀਮ ਕੋਰਟ ਨੇ ਚੈਪਟਰ ਕਲੋਜ਼ ਕਰ ਦਿੱਤਾ ਹੈ ਕਿ ਜੀ ਨਹੀਂ, ਇਹ ਜਿਹੜਾ ਹੈ ਇਹ ਨਹੀਂ ਸਰਵ ਕਰ ਸਕਦੇ। ਸੋ ਜ਼ਾਹਰ ਹੈ ਕਿ ਇਹ ਇੱਕ ਸੀਨੀਅਰ ਲੈਫਟੀਨੈਂਟ ਜਨਰਲ ਮੁਸਲਿਮ ਨੂੰ ਜਿਹਦਾ ਹੱਕ ਸੀ ਉਸ ਤੋਂ ਡਿਨਾਈ ਕਰਨਾ, ਔਰ ਫਿਊਚਰ ਦੇ ਲਈ ਜਿਵੇਂ RSS ਨੇ ਆਪਣਾ ਜਨਰਲ ਲਿਆ ਕੇ ਬਿਠਾ ਲਿਆ। ਔਰ ਉਸ ਤੋਂ ਪਹਿਲਾਂ ਵੀ ਜਿਹੜਾ ਅੱਜ ਸਰਵ ਕਰ ਰਿਹਾ ਇੱਥੇ ਇਹਨਾਂ ਦਾ ਮਿਨਿਸਟਰ ਹੈ VK ਸਿੰਘ, ਕਿ ਕੌਣ ਹੈ, ਗੈਰ ਜ਼ਿੰਮੇਵਾਰ ਜਿਹਾ ਬੰਦਾ ਜਿਹਨੇ ਜਾਲੀ ਆਪਣਾ ਬਰਥ ਸਰਟੀਫਿਕੇਟ ਤੇ ਲਿਖਿਆ ਫਿਰ ਸੁਪਰੀਮ ਕੋਰਟ ਤੱਕ ਗਿਆ ਸੀ। ਉਹ ਸਭ ਤੋਂ ਵੱਡਾ ਜਿਹੜਾ RSS ਦਾ ਟਾਊਟ ਹੈ, ਔਰ ਜਿਹੜਾ ਗੈਰ ਜ਼ਿੰਮੇਵਾਰ ਕਿਸਮ ਦੀਆਂ ਦਲਤਾਂ ਨੂੰ ਉਹਨੇ ਕੁੱਤਿਆਂ ਦੇ ਨਾਲ ਕੰਪੇਅਰ ਕੀਤਾ ਸੀ ਜੀ ਕਿ ਕੁੱਤੇ ਵੀ ਤਾਂ ਮਰਦੇ ਹੀ ਨੇ। ਔਰ ਉਹ ਹਮੇਸ਼ਾ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ 'ਚ ਵੀ BJP ਦਾ ਰੋਲ ਸੀ ਕਿ ਉਹਨੇ VK ਸਿੰਘ ਨੂੰ ਕੀਤਾ ਸੀ। ਪਰ ਕਿਉਂਕਿ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਕੋਈ ਬਹੁਤੀ ਪੇਸ਼ ਨਹੀਂ ਚੱਲੀ, ਉਹਨੂੰ ਐਕਸਟੈਂਸ਼ਨ ਦਿਵਾਉਣਾ ਚਾਹੁੰਦੇ ਸੀ, ਉਹ ਗੱਲ ਨਹੀਂ ਬਣੀ। ਪਰ ਹੁਣ ਇਹਨਾਂ ਨੇ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ 'ਚ ਫੌਜ ਦਾ ਰੋਲ ਉਹ ਭਾਵੇਂ ਗੁਆਂਢੀ ਦੇਸ਼ਾਂ ਨਾਲ, ਖਾਸ ਤੌਰ 'ਤੇ ਪਾਕਿਸਤਾਨ ਨਾਲ ਜਿਹੜੀ ਬੇਮਤਲਬ ਜਿਹੜੀ ਹੈ ਉਸ ਟਕਰਾਅ ਨੂੰ ਜਾਰੀ ਰੱਖਣ ਦੀ ਗੱਲ ਹੋਏ, ਇਸੇ ਫੌਜ ਨੂੰ ਵਿਦਿਨ ਦਾ ਕੰਟਰੀ ਅੱਗੋਂ ਮਾਈਨੋਰਿਟੀਜ਼ ਨੂੰ ਦਬਾਉਣ ਲਈ ਹੋਏ,
ਔਰ ਅਲਟੀਮੇਟਲੀ ਹਿੰਦੂਕਰਨ ਦਾ ਹੁਣ ਫੌਜ ਦੇ ਵਿੱਚ ਯੋਗਾ ਵਾੜ ਦਿੱਤਾ ਲਿਆ ਕੇ ਇਸ ਗੱਲ ਨੂੰ ਮੈਂਡੇਟਰੀ ਬਣਾ ਦਿੱਤਾ ਕਿ ਭਾਈ ਇਹ ਕਰਨਾ ਹੈ। ਸੋ ਇਹ ਜਿਹੜਾ ਪਾਰਟ ਹੈ ਇਹਦਾ ਭਾਵੇਂ ਸ਼ੁਰੂ 'ਚ ਇੰਨੀ ਕੁ ਚਰਚਾ ਬਹੁਤਿਆਂ ਨੇ ਕੀਤੀ, ਮੀਡੀਆ 'ਚ ਵੀ ਆਈ ਕਿ ਜੀ ਜਿਹੜਾ ਹੈ ਉਸ ਦੋ ਜਨਰਲ ਜਿਹੜੇ ਨੇ ਉਹਨਾਂ ਨੂੰ ਦੀ ਸੀਨੀਅਰਟੀ ਨੂੰ ਤੋੜਿਆ ਗਿਆ, ਪਰ ਇਹ ਕਹਾਣੀ ਕਿ ਉੱਥੇ ਇੰਨੇ ਬੈਠੇ ਹੋਏ ਨੇ ਆਪਣੇ ਆਪ ਨੂੰ ਇਨਵੈਸਟੀਗੇਟਿਵ ਜਰਨਲਿਸਟ ਕਹਿਣ ਵਾਲੇ, ਇਹ ਕਿਸੇ ਨੇ ਨਹੀਂ ਲਿਆਂਦੀ ਕਿ ਵੀ ਅਜੀਤ ਡੋਵਲ ਕਨੈਕਸ਼ਨ ਕੀ ਹੈ, ਗੜਵਾਲੀ ਕਨੈਕਸ਼ਨ ਕੀ ਹੈ ਤੇ ਆਰਐਸਐਸ ਅਜੀਤ ਡੋਵਲ ਔਰ ਅਜੀਤ ਡੋਵਲ ਰਾਵਤ। ਸੋ ਜ਼ਾਹਰ ਹੈ ਅੱਜ ਭਾਰਤ ਦਾ ਫੌਜੀ ਚੀਫ ਜਿਹੜਾ ਹੈ ਉਹ ਆਰਐਸਐਸ ਦੀ ਮਰਜ਼ੀ ਦੇ ਨਾਲ ਬਣੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।